ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸ਼ਾਮ ਦੇ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ। ਮੇਰੇ ਨਾਲ ਇਸ ਟਾਈਮ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 11 ਤਰੀਕ ਆ, ਦਿਨ ਜਿਹੜਾ ਹੈਗਾ ਬੁੱਧਵਾਰ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਲੈ ਕੇ ਪ੍ਰੋਗਰਾਮ ਹਾਜ਼ਰ ਹੋਏ ਆ ਜੀ। ਤੇ ਦੱਸਦੇ ਜਾਈਏ ਜਿੱਦਾਂ ਆਪਾਂ ਕੱਲ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਵੀ ਅੱਜ ਤੋਂ ਜਿਹੜੇ ਅਪਡੇਟ ਅਮਰੀਕਾ ਦੇ ਸ਼ਾਮ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਤਬਦੀਲ ਹੈਗਾ ਆ, ਚੇਂਜ ਹੈਗਾ ਆ, ਕਿਉਂਕਿ ਆਪਾਂ ਹੁਣ ਜਾਣਦੇ ਹਾਂ ਵੀ ਹਨੇਰਾ ਜਲਦੀ ਹੋ ਜਾਂਦਾ ਹੈ। ਸੋ ਰਹਿਰਾ ਸਾਹਿਬ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਾਂ ਥੋੜ੍ਹਾ ਜਲਦੀ ਜਿਹੜਾ ਕਰਦੇ ਹਾਂ, ਅਤੇ ਫਿਰ ਤਕਰੀਬਨ 7:30 ਵਜੇ ਜਿਹੜਾ ਅਪਡੇਟ ਅਮਰੀਕਾ ਆ ਉਹ ਤੁਹਾਡੇ ਲਈ ਜਿਹੜਾ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜਾ ਉਹ ਪੇਸ਼ ਕੀਤਾ ਜਾਇਆ ਕਰੇਗਾ। ਅਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਚਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮਾਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਜਾਰਜੀਆ ਆ, ਆਪਾਂ ਸਵੇਰੇ ਵੀ ਦੱਸਿਆ ਸੀ, ਜਾਰਜੀਆ ਸਟੇਟ ਦੇ ਵਿੱਚ ਜਿਹੜੀ ਕਾਊਂਟਿੰਗ ਆ ਉਹ ਹੁਣ ਹੈਂਡ ਦੇ ਨਾਲ ਹੋਊਗੀ, ਮਤਲਬ ਰੀਕਾਊਂਟਿੰਗ। ਤੇ ਜਾਰਜੀਆ ਦੇ ਰਿਪਬਲਿਕਨ ਸੈਕਟਰੀ ਆਫ ਸਟੇਟ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਰਿਜ਼ਾਈਨ ਨਹੀਂ ਦਊਂਗਾ, ਕਿਉਂਕਿ ਜਿਹੜੇ GOP ਦੇ ਦੋਨੋਂ ਸੈਨੇਟਰਸ ਆ ਜਿਨ੍ਹਾਂ ਨੇ ਮੇਰੇ ਉੱਤੇ ਇਹ ਇਲਜ਼ਾਮ ਲਾਏ ਹੈਗੇ ਆ ਵੀ ਇਲੈਕਸ਼ਨ ਮਿਸਮੈਨੇਜਮੈਂਟ ਹੋਈ ਹੈਗੀ ਆ ਜਾਰਜੀਆ ਦੇ ਵਿੱਚ, ਉਹ ਕਿਸੇ ਤਰ੍ਹਾਂ ਦਾ ਉਹਨਾਂ ਨੇ ਮੈਨੂੰ ਪ੍ਰੂਫ ਨਹੀਂ ਦਿੱਤਾ ਹੈਗਾ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਾਰਜੀਆ ਸਟੇਟ ਦੇ ਵਿੱਚ ਜਿਹੜੇ ਆ ਬਹੁਤ ਹੀ ਥੋੜ੍ਹੇ ਫਰਕ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਜੋ ਬਾਈਡਨ ਉਹਨਾਂ ਤੋਂ ਹਾਰੇ ਆ, ਤੇ ਦੂਸਰੇ ਦੋਨੋਂ ਹੀ ਸੈਨੇਟਰਸ ਦੀਆਂ ਜਿਹੜੀਆਂ ਇਲੈਕਸ਼ਨ ਸੀਗੀਆਂ ਉੱਥੇ, ਤੇ ਉਹ ਬਹੁਤ ਜਿੱਦਾਂ 50% ਤੋਂ ਉੱਪਰ ਵੋਟ ਨਹੀਂ ਲਿਜਾ ਸਕੇ। ਸੋ ਇਸ ਕਰਕੇ ਜਿਹੜੀਆਂ ਉਹ ਇਲੈਕਸ਼ਨਸ ਆ ਦੁਬਾਰਾ ਕੀ ਫਿਰ ਜਨਵਰੀ ਦੇ ਵਿੱਚ ਹੋਣਗੀਆਂ। ਜੀ ਬਿਲਕੁਲ। ਸੋ ਉਹ ਡਟੇ ਹੋਏ ਨੇ ਆਪਣੇ ਜਿਹੜੇ ਉਹ ਕੰਮ ਦੇ ਉੱਤੇ। ਉਹ ਕਹਿੰਦੇ ਵੀ ਨਹੀਂ, ਆਪਾਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਕੰਮ ਆ ਉਹ ਕਰਨਾ ਆ, ਅਤੇ ਕਿਸੇ ਵੀ ਤਰੀਕੇ ਦੀ ਕੋਈ ਧਾਂਦਲੀ ਨਹੀਂ ਆ। ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਪੋਲ ਗਿਣਨ ਵਾਲੇ ਆ, ਕਾਊਂਟਿੰਗ ਕਰਨ ਵਾਲੇ ਥੱਕੇ ਹੋਏ ਆ, ਪਰ ਅਗਲੇ ਹਫਤੇ ਤੋਂ ਜਿਹੜਾ ਉਹਨਾਂ ਨੇ ਚਾਲੂ ਕਰਨਾ ਹੈ, ਅਤੇ ਉਹਨਾਂ ਦੇ ਕੋਲ ਬਹੁਤ ਥੋੜ੍ਹੇ ਦਿਨ ਹੋਣਗੇ ਵੀ ਇਸ ਦੀ ਜਿਹੜੀ ਕਾਊਂਟਿੰਗ ਕਰਕੇ ਫਿਰ ਜਿਹੜਾ ਮੁੜ ਦੁਬਾਰਾ ਨਤੀਜਾ ਜਿਹੜਾ ਉਹ ਦੱਸਣ। ਸੋ ਜਾਰਜੀਆ ਨੇ ਕਿਹਾ ਵੀ ਜਿਹੜਾ ਵਿਨਿੰਗ ਦਾ ਮਾਰਜਨ ਬਹੁਤ ਛੋਟਾ ਆ, ਸੋ ਡਾਊਟ ਦੇ ਵਿਚਕਾਰ ਹੁੰਦਾ ਹੈ, ਇਸ ਕਰਕੇ ਅਸੀਂ ਉਸ ਨੂੰ ਅਜੇ ਸਰਟੀਫਾਈ ਜਿਹੜਾ ਉਹ ਨਹੀਂ ਕਰਾਂਗੇ। ਪਰ ਉਹਨਾਂ ਦੀ ਕੋਸ਼ਿਸ਼ ਹੈਗੀ ਆ ਵੀ ਜਲਦ ਤੋਂ ਜਲਦ ਜਿਹੜੀ ਇਹ ਦੁਬਾਰਾ ਹੱਥ ਦੇ ਨਾਲ ਕੱਲਾ ਜਿਹੜਾ ਬੈਲਟ ਆ ਉਸ ਨੂੰ ਕਾਊਂਟ ਕੀਤਾ ਜਾਵੇ, ਅਤੇ ਫਿਰ ਜਿਹੜਾ ਇਸ ਦਾ ਫੈਸਲਾ ਆ ਉਹ ਸੁਣਾਇਆ ਜਾਵੇ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਹੁੰਦਾ। ਪਰ ਇਹ ਦੱਸਦੇ ਜਾਈਏ ਵੀ ਜਾਰਜੀਆ ਦੇ ਇਕੱਲੇ ਕਾਊਂਟ ਦੇ ਵਿੱਚ ਮੰਨ ਲਓ ਇਹ ਇਸ ਦੇ ਵਿੱਚ ਫਰਕ ਘੱਟ ਵੀ ਜਾਂਦਾ ਆ ਜਾਂ ਦੂਜੇ ਪਾਸੇ ਨੂੰ ਵੀ ਚਲ ਜਾਂਦਾ ਆ, ਉਸ ਦੇ ਬਾਵਜੂਦ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਰੀਇਲੈਕਟ ਨਹੀਂ ਹੋਣਗੇ। ਉਹਨਾਂ ਨੂੰ ਬਾਕੀ ਸਾਰੇ ਹੋਰ ਸੂਬੇ ਵੀ ਜਿਹੜੇ ਉਹ ਜਿੱਤਣੇ ਪੈਣਗੇ, ਜਿਸ ਦੇ ਵਿੱਚ ਰੀਕਾਊਂਟ ਹੋਊਗਾ ਨਹੀਂ ਹੋਊਗਾ ਇਹ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਪੈਂਸਿਲਵੇਨੀਆ, ਮਿਸ਼ੀਗਨ, ਵਿਸਕੌਨਸਨ ਉਹਨਾਂ ਨੇ ਆਲਰੇਡੀ ਬਾਈਡਨ ਨੂੰ ਜਿਹੜਾ ਜੇਤੂ ਘੋਸ਼ਿਤ ਕੀਤਾ ਹੋਇਆ ਆ। ਉੱਧਰ ਐਰੀਜ਼ੋਨਾ ਤੇ ਨਵਾਡਾ ਦੇ ਵਿੱਚ ਵੀ ਜਿਹੜੇ ਬਾਈਡਨ ਦੇ ਜਿੱਤਣ ਦੇ ਅਸਾਰ ਜਿਹੜੇ ਤਕਰੀਬਨ ਜਿਹੜੇ ਉਹ ਤੈਅ ਹੈਗੇ ਨੇ। ਸੋ ਇਕੱਲੇ ਜਾਰਜੀਆ ਦੇ ਨਾਲ ਜਿਹੜਾ ਉਹ ਸ਼ਾਇਦ ਫਰਕ ਨਹੀਂ ਪਊਗਾ। ਸੋ ਇਹ ਦੇਖਦੇ ਹਾਂ ਕੀ ਹੋਊਗਾ। ਪਰ ਇੱਕ ਚੀਜ਼ ਜ਼ਰੂਰ ਹੈਗੀ ਆ ਵੀ ਫੰਡ ਰੇਜ਼ਿੰਗ ਜ਼ਰੂਰ ਰਾਸ਼ਟਰਪਤੀ ਟਰੰਪ ਕਰ ਰਹੇ ਆ ਆਪਣੇ ਜਿਹੜੇ ਲੀਗਲ ਜਿਹੜੀਆਂ ਬੈਲਟ ਜਿਹੜੀਆਂ ਆ ਬੈਟਲਸ ਦੇ ਲਈ, ਅਤੇ ਜਿੰਨੇ ਵੀ ਹੁਣ ਤੱਕ ਕੇਸ ਉਹਨਾਂ ਨੇ ਕੀਤੇ ਆ, ਖਾਸ ਕਰਕੇ ਵੋਟਰ ਫਰਾਡ ਨੂੰ ਲੈ ਕੇ, ਉਹ ਸਾਰੇ ਕੇਸ ਜਿਹੜੇ ਆ ਅਦਾਲਤਾਂ ਨੇ
ਬਾਹਰ ਜਿਹੜੇ ਆ ਉਹ ਕਰ ਦਿੱਤੇ ਨੇ। ਉਸ ਦੇ ਉੱਤੇ ਕਿਸੇ ਦੇ ਉੱਤੇ ਵੀ ਉਹਨਾਂ ਨੂੰ ਕਹਿ ਲਓ ਵੀ ਪੋਜ਼ੀਟਿਵ ਨਿਊਜ਼ ਜਿਹੜੀ ਉਹ ਨਹੀਂ ਆਈ, ਪਰ ਇਹ ਆ ਵੀ ਫੰਡ ਰੇਜ਼ਿੰਗ ਜ਼ਰੂਰ ਜ਼ੋਰਾਂ ਸ਼ੋਰਾਂ ਨਾਲ ਉਹਨਾਂ ਦੀ ਚੱਲ ਰਹੀ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ Pfizer ਕੰਪਨੀ ਆ ਜਿਹਨੇ ਵੈਕਸੀਨ ਤਿਆਰ ਕੀਤਾ ਆ, ਸੋ ਉਹਦੇ ਕਹਿੰਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਆ, ਤੇ ਜਿਨ੍ਹਾਂ ਲੋਕਾਂ ਦੇ ਇਹ ਟੀਕਾ ਲਾਇਆ ਗਿਆ ਸੀ ਉਹ ਕਹਿੰਦੇ ਵੀ ਇਹਦੇ ਨਾਲ ਸਾਨੂੰ ਬਹੁਤ ਜਿੱਦਾਂ ਜ਼ਿਆਦਾ ਹੈਂਗਓਵਰ ਲੱਗਦਾ ਹੈਗਾ ਆ। ਤੇ ਜਿਹੜੇ ਵਲੰਟੀਅਰਸ ਨੂੰ ਇਹ ਟੀਕਾ ਲਾਇਆ ਗਿਆ ਸੀ ਉਹਨਾਂ ਦੀ ਗਿਣਤੀ ਲਗਭਗ 43,500 ਦੇ ਕਰੀਬ ਆ। 6 ਮੁਲਕਾਂ ਦੇ ਵਿੱਚ ਵੱਖ-ਵੱਖ ਜਿਹੜੇ ਲੋਕਾਂ ਨੂੰ ਇਹਦੇ ਟੀਕੇ ਲਾਏ ਗਏ। ਇਸ ਫਾਰਮਾਸਿਊਟੀਕਲ ਕੰਪਨੀ ਜਿਹੜੀ Pfizer ਆ, ਇਹਦਾ ਜਿਹੜਾ ਵੈਕਸੀਨ ਤਿਆਰ ਕੀਤਾ ਗਿਆ, ਤੇ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਇਹ ਦੱਸਿਆ ਵੀ ਨਹੀਂ ਗਿਆ ਸੀ ਵੀ ਉਹਨਾਂ ਨੂੰ ਇਹ ਟੀਕਾ ਲਾਇਆ ਗਿਆ ਹੈਗਾ ਹੈ। ਸੋ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਕਿੰਨਾ ਇਹਦਾ ਅਸਰ ਜਿਹੜਾ ਆ ਵੀ ਹੈਂਗਓਵਰ ਵਾਂਗ ਬਹੁਤ ਜ਼ਿਆਦਾ ਲੱਗਦਾ ਹੈਗਾ ਆ। ਤੇ ਦੂਸਰੇ ਪਾਸੇ ਹੁਣ ਸੇਮ ਜਿਹੜਾ Pfizer ਕੰਪਨੀ ਹੈਗੀ ਆ, ਉਹਦੇ CEO ਦੀ ਖਬਰ ਆ ਰਹੀ ਆ ਵੀ ਉਹਨੇ ਜਿਸ ਦਿਨ ਇਹ ਅਨਾਉਂਸ ਹੋਇਆ ਸੀ ਵੀ ਇਹ ਜਿਹੜਾ ਟੀਕਾ ਹੈ 90% ਇਫੈਕਟਿਵ ਹੈਗਾ ਤੇ FDA ਵੀ ਇਹਨੂੰ ਅਪਰੂਵ ਕਰਨ ਜਾ ਰਹੀ ਆ, ਤੇ ਉਸਨੇ 62% ਆਪਣੀ ਕੰਪਨੀ ਦੇ ਜਿਹੜੇ ਸ਼ੇਅਰ ਸੀ ਉਹਦੇ ਆਪਣੇ, ਉਹ ਉਸਨੇ ਸੈੱਲ ਕਰ ਦਿੱਤੇ। ਤੇ ਉਸਨੇ ਜਿਹੜਾ ਆ $5.6 ਮਿਲੀਅਨ ਦੇ ਸਟਾਕ ਜਿਹੜੇ ਆ ਉਹ ਸੈੱਲ ਕਰ ਦਿੱਤੇ। ਇਹ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜਾ ਇਸ ਕੰਪਨੀ ਦਾ ਸਟਾਕ ਸੀ ਉਹਦੀ ਕੀਮਤ ਸਭ ਤੋਂ ਜ਼ਿਆਦਾ ਸੀ, $41 ਤੇ 99 ਸੈਂਟ ਸੀ। ਜੀ। ਅਗਲੀ ਜਿਹੜੀ ਇਸ ਦੇ ਵਿੱਚ ਗੱਲ ਕਰਦੇ ਜਾਈਏ, ਸੈਨੇਟਰ ਜੇਮਸ ਲੈਂਕਫੋਰਡ ਓਕਲਾਹੋਮਾ ਦੇ ਰਿਪਬਲਿਕਨ ਆ। ਉਹ ਕਹਿੰਦੇ ਆ ਵੀ ਜੇ ਟਰੰਪ ਐਡਮਿਨਿਸਟ੍ਰੇਸ਼ਨ ਜੋ ਬਾਈਡਨ ਨੂੰ ਇੰਟੈਲੀਜੈਂਸ ਬਰੀਫਿੰਗਸ ਫਰਾਈਡੇ ਤੱਕ ਨਹੀਂ ਦਿੰਦੇ ਤਾਂ ਉਹ ਇੰਟਰਵੀਨ ਜਿਹੜਾ ਆ ਇਸ ਦੇ ਵਿੱਚ ਕਰਨਗੇ। ਟਰੰਪ ਐਡਮਿਨਿਸਟ੍ਰੇਸ਼ਨ ਆਪਣੀ ਹਾਰ ਨੂੰ ਟਰੰਪ ਜਿਹੜੀ ਆ ਉਹ ਕਬੂਲਣ ਤੋਂ ਇਨਕਾਰੀ ਆ, ਜਦ ਕਿ ਸ਼ਰੇਆਮ ਜਿਹੜੇ ਇਲੈਕਟਰਲ ਕਾਲਜ ਦੇ ਵਿੱਚ ਇਹਨਾਂ ਦੀ ਵੱਡੀ ਜਿਹੜੀ ਉਹ ਹਾਰ ਹੋ ਚੁੱਕੀ ਹੋਈ ਆ। ਸੋ ਉੱਥੇ ਦੇ ਟਲਸਾ ਦੇ ਇੱਕ ਰੇਡੀਓ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ ਸੈਨੇਟਰ ਲੈਂਕਫੋਰਡ ਨੇ ਕਿਹਾ ਵੀ ਇਹਦੇ ਵਿੱਚ ਕਹਿੰਦੇ ਕੋਈ ਘਾਟਾ ਨਹੀਂ ਹੈਗਾ ਜੇ ਬਰੀਫਿੰਗਸ ਜਿਹੜੀਆਂ ਆ ਉਹਨਾਂ ਨੂੰ ਜਿਹੜੀਆਂ ਉਹ ਦਿੱਤੀਆਂ ਜਾਣ। ਸੋ ਕੱਲ ਵੀ ਜਿਹੜੇ ਸੀਗੇ ਸੈਕਟਰੀ ਆਫ ਸਟੇਟ, ਉਹਨਾਂ ਨੇ ਕਿਹਾ ਜਦੋਂ ਟ੍ਰਾਂਜੀਸ਼ਨ ਦਾ ਸਵਾਲ ਸੀਗਾ, ਜਿੱਦਾਂ ਤੁਸੀਂ ਵੀ ਦੱਸਿਆ ਸੀਗਾ ਵੀ ਉਹਨਾਂ ਨੇ ਕਿਹਾ ਵੀ ਸੈਕਿੰਡ ਟਰਮ ਦੀ ਜਿਹੜੀ ਟ੍ਰਾਂਜੀਸ਼ਨ ਹੋਊਗੀ, ਉਧਰ ਕਈ ਜਿਹੜੇ ਹਲਕਿਆਂ ਦੇ ਵਿੱਚ ਇਹ ਚਿੰਤਾ ਜਿਹੜੀ ਕਹਿੰਦੇ ਆ ਰਹੀ ਆ ਵੀ ਕੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਹੀ ਆ, ਵੀ ਅਸੀਂ ਜਿਹੜੀ ਕਿਸੇ ਚੀਜ਼ ਨੂੰ ਜਿਹੜਾ ਆ ਉਹ ਮੰਨਣਾ ਨਹੀਂ ਹੈਗਾ, ਜਦ ਕਿ ਅਜੇ ਜਿਹੜੇ ਮਸਲੇ ਆ ਉਹ ਅਦਾਲਤਾਂ ਦੇ ਵਿੱਚ ਜਾ ਰਹੇ ਨੇ, ਜਿੱਥੇ ਇਹਨਾਂ ਨੂੰ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਕੋਈ ਬਹੁਤਾ ਪੋਜ਼ਿਟਿਵ ਰਿਸਪੌਂਸ ਜਿਹੜਾ ਆ ਉਹ ਨਹੀਂ ਮਿਲ ਰਿਹਾ ਹੈਗਾ। ਤੇ ਉੱਤੋਂ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੂੰ ਇਹ ਇੰਟੈਲੀਜੈਂਸ ਬਰੀਫਿੰਗਸ ਦੇਣ ਤੋਂ ਇਨਕਾਰੀ ਨੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਬਣਦਾ ਹੈਗਾ ਆ। ਜੀ। ਅਗਲੀ ਖਬਰ ਵੱਲ ਚੱਲੀਏ, ਕਹਿੰਦੇ ਵੀ ਕੈਲੀ ਲੋਫਲਰ ਜਿਹੜੀ ਜਾਰਜੀਆ ਤੋਂ ਸੈਨੇਟਰ ਹੈਗੇ ਆ, ਉਹ ਸੈਨੇਟ ਦੇ ਵਿੱਚ ਆਪਣੀ ਹਾਜ਼ਰੀ ਰੱਖਣਗੇ ਜਦੋਂ ਤੱਕ ਜਿਹੜੀ ਆ ਦੁਬਾਰਾ ਕੀ ਫਿਰ ਜਿਹੜੀ ਜਾਰਜੀਆ ਦੀ ਇਲੈਕਸ਼ਨ ਹੋਣੀ ਹੈਗੀ ਆ ਜਨਵਰੀ 3 ਨੂੰ, ਉਦੋਂ ਉਹ ਜਨਵਰੀ 5 ਨੂੰ ਉਹਦਾ ਰਿਜ਼ਲਟ ਨਹੀਂ ਆਉਂਦੇ। ਸੈਨੇਟਰ ਕੈਲੀ ਲੋਫਲਰ ਜਿਹੜੀ ਆ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ 117ਵੀਂ ਕਾਂਗਰਸ ਦੇ ਲਈ, ਕਿਉਂਕਿ ਜਿਹੜੇ ਪਹਿਲੇ ਇਹਨਾਂ ਤੋਂ ਸੈਨੇਟਰ ਸੀਗੇ ਉਹ ਆਪਣੀ ਜਿਹੜੀ ਪੋਜੀਸ਼ਨ ਆ ਉਹ ਰਿਜ਼ਾਈਨ ਕਰ ਗਿਆ ਸੀ। ਉਹਨਾਂ ਦੀ ਜਗ੍ਹਾ ਦੇ ਉੱਤੇ ਉੱਥੇ ਦੇ ਗਵਰਨਰ ਵੱਲੋਂ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ। ਪਰ ਹੁਣ ਜਦੋਂ ਇਲੈਕਸ਼ਨ ਹੋਈਆਂ, ਇਲੈਕਸ਼ਨ ਦੇ ਵਿੱਚ 50% ਤੋਂ ਉੱਪਰ ਵੋਟਾਂ ਨਹੀਂ ਆਈਆਂ, ਤੇ ਇਹ ਦੁਬਾਰਾ ਕੀ ਫਿਰ ਰਨ ਆਫ ਹੋਣਾ ਆ। ਸੋ ਰਾਈਟ ਨਾਓ ਕਹਿੰਦੇ ਵੀ ਯੂਐਸ ਸੈਨੇਟ ਦੇ ਵਿੱਚ 51 ਜਿਹੜੀਆਂ ਸੈਨੇਟਰਸ ਆ ਉਹ ਰਿਪਬਲਿਕਨ ਆ, ਤੇ 48 ਜਿਹੜੇ ਆ ਉਹ ਡੈਮੋਕ੍ਰੇਟ ਹੈਗੇ ਆ। ਸੋ 2 ਸੀਟਾਂ ਜਿਹੜੀਆਂ ਜਾਰਜੀਆ ਦੀਆਂ ਉਹ ਦੁਬਾਰਾ ਕੀ ਫਿਰ ਜਿਹੜੀ ਜਨਵਰੀ 'ਚ ਇਲੈਕਸ਼ਨ ਹੋਣੀ ਆ ਉਹ ਤੋਂ ਬਾਅਦ ਪਤਾ ਲੱਗੂਗੀਆਂ ਉਹਦੇ ਨਾਲ ਕਿਹਦੀ ਮੈਜੋਰਟੀ ਬਣਦੀ ਆ। ਪਰ ਉਹ ਇਸ ਵੇਲੇ ਪੂਰਾ ਬੈਟਲ ਗਰਾਊਂਡ ਬਣਿਆ ਹੋਇਆ ਆ। ਰਿਪਬਲਿਕਨਾਂ ਨੇ ਆਲਰੇਡੀ ਜਿਹੜਾ ਆ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਦੱਸਣਾ ਵੀ ਉੱਥੇ ਲੋਕ ਮੂਵ ਹੋ ਰਹੇ ਆ, ਤੇ ਮੂਵ ਹੋ ਕੇ ਜਿਹੜੇ ਆ ਉਹ ਰਜਿਸਟਰ ਕਰਾ ਰਹੇ ਆ ਵੀ ਅਸੀਂ ਇੱਥੇ ਦੇ ਵਸਿੰਦੇ ਹੈਗੇ ਆ। ਸੋ ਲੱਗਦਾ ਆ ਵੀ ਇਹ ਜਿਹੜੀ ਇਲੈਕਸ਼ਨ ਆ ਇਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾਲੋਂ ਵੀ ਜ਼ਿਆਦਾ ਜਿਹੜੀ ਗਰਮ ਰਹੂ। ਜੀ। ਐਰੀਜ਼ੋਨਾ ਦੇ ਰਿਪਬਲਿਕਨ ਅਟਾਰਨੀ ਜਨਰਲ ਜਿਹੜੇ ਹੈਗੇ ਨੇ ਮਾਰਕ ਬ੍ਰੋਨੋਵਿਚ, ਉਹਨਾਂ ਨੇ ਆਪਣੇ ਸੂਬੇ ਦੇ ਇਲੈਕਸ਼ਨ ਪ੍ਰੋਸੈਸ ਆ ਉਸ ਨੂੰ ਸਹੀ ਠਹਿਰਾਇਆ ਆ, ਡਿਫੈਂਡ ਜਿਹੜਾ ਆ ਉਹ ਕੀਤਾ ਹੈਗਾ ਆ। ਉਹਨਾਂ ਨੇ ਫੌਕਸ ਬਿਜ਼ਨਸ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹੋਏ ਆਖਿਆ ਵੀ ਉਹਨਾਂ ਦੇ ਜਿਹੜੇ ਆਫਿਸ ਨੇ ਤਕਰੀਬਨ 1000 ਜਿਹੜੀਆਂ ਕੰਪਲੇਂਟਸ ਆ ਉਹ ਕੀਤੀਆਂ ਨੇ, ਦੇਖੀਆਂ ਨੇ, ਇਨਵੈਸਟੀਗੇਟ ਕੀਤੀਆਂ, ਜਾਂਚ ਕੀਤੀਆਂ ਆ ਜਿਹੜੇ ਸ਼ਾਰਪੀ ਪੈਨਸ ਨੂੰ ਲੈ ਕੇ ਸੀਗਾ। ਤੇ ਕਹਿੰਦੇ ਵੀ ਉਹਨਾਂ ਵਿੱਚੋਂ ਕੋਈ ਵੀ ਕ੍ਰੈਡੀਬਲ ਜਿਹੜੀ ਉਹ ਨਹੀਂ ਸੀ, ਯਾਨੀ ਕਿ ਇਸ ਦੇ ਵਿੱਚ
ਜਿਹੜਾ ਕੋਈ ਬਹੁਤੀ ਇਹਨਾਂ ਦੀ ਕਹਿ ਲਓ ਵੀ ਉਹਨਾਂ ਦੀ ਠੋਸ ਗੱਲ ਜਿਹੜੀ ਉਹ ਨਹੀਂ ਸੀ। ਇਹ ਕਿਤੇ ਨਾ ਕਿਤੇ ਹੋਕਸ ਹੀ ਜਿਹੜਾ ਉਹ ਚੱਲਿਆ ਆ। ਤੇ ਇੱਥੇ ਹੀ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਵੀ ਗੱਲ ਆਖੀ, ਕਹਿੰਦੇ ਲੱਗ ਇੱਦਾਂ ਹੀ ਰਿਹਾ ਆ ਵੀ ਜੋ ਬਾਈਡਨ ਜਿਹੜਾ ਆ ਉਹ ਐਰੀਜ਼ੋਨਾ ਨੂੰ ਜਿੱਤ ਜਾਊਗਾ। ਰਾਈਟ ਨਾਓ ਜੋ ਬਾਈਡਨ 12,000 ਤੋਂ ਵੱਧ ਵੋਟਾਂ ਦੇ ਨਾਲ ਐਰੀਜ਼ੋਨਾ ਦੇ ਵਿੱਚ ਡੋਨਲਡ ਟਰੰਪ ਤੋਂ ਅੱਗੇ ਚੱਲ ਰਿਹਾ ਆ। ਤੇ ਅਜੇ ਕਹਿੰਦੇ ਵੀ ਤਕਰੀਬਨ 47,000 ਬੈਲਟ ਜਿਹੜੇ ਗਿਣਨ ਵਾਲੇ ਉਹ ਬਾਕੀ ਪਏ ਨੇ। ਅਗਲੀ ਖਬਰ ਵੱਲ ਚਲੀਏ। ਜਿਹੜੇ ਬਲੈਕ ਲਾਈਵ ਮੈਟਰਸ ਦੇ ਕੋ-ਫਾਊਂਡਰ ਹੈਗੇ ਆ ਪੈਟਰੀਸੇ ਕੁਲਰਸ, ਉਹਨਾਂ ਨੇ ਜੋ ਬਾਈਡਨ ਨਾਲ ਮੀਟਿੰਗ ਕੀਤੀ ਆ ਤੇ ਉਹਨਾਂ ਨੂੰ ਇਹ ਕਿਹਾ ਆ ਵੀ ਅਸੀਂ ਜਿਹੜੀਆਂ ਵੋਟਾਂ ਪਾਈਆਂ ਆ, ਸਾਡੀਆਂ ਵੋਟਾਂ ਕਰਕੇ ਹੀ ਤੁਸੀਂ ਜਿਹੜੇ ਜਿੱਤੇ ਹੈਗੇ ਆ। ਇਸ ਕਰਕੇ ਤੁਹਾਨੂੰ ਹੁਣ ਜਿਹੜੀਆਂ ਸਾਡੀਆਂ ਮੰਗਾਂ ਆ ਉਹਨਾਂ ਦੇ ਉੱਤੇ ਵਰਕ ਕਰਨਾ ਪਊਗਾ। ਈਵਨ ਦੋ ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਆਪਣੇ ਆਪ ਨੂੰ ਕਾਲੇ ਮੂਲ ਦੀ ਸਮਝਦੀ ਹੈਗੀ ਆ, ਪਰ ਜਿਹੜੇ ਬਲੈਕ ਲਾਈਵਸ ਮੈਟਰ ਵਾਲੇ ਲੋਕ ਹੈਗੇ ਆ ਇਸ ਆਰਗੇਨਾਈਜੇਸ਼ਨ ਦੇ, ਉਹ ਕਹਿੰਦੇ ਹੁਣ ਅਸੀਂ ਦੇਖਣਾ ਆ ਵੀ ਸਾਡੇ ਪਹਿਲੇ 100 ਦਿਨਾਂ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਹੈਗੇ ਆ ਉਹ ਕੀ ਲੈ ਕੇ ਆ ਰਹੇ ਹੈਗੇ, ਖਾਸ ਕਰਕੇ ਪੁਲਿਸ ਦੀ ਜਿਹੜੀ ਬਰੂਟੈਲਿਟੀ ਆ ਉਹਦੇ ਸੰਬੰਧ ਦੇ ਵਿੱਚ। ਜਿਸ ਤਰ੍ਹਾਂ ਪਹਿਲਾਂ ਵਾਅਦੇ ਕੀਤੇ ਗਏ ਸੀ ਵੀ ਇੱਕ ਤਰ੍ਹਾਂ ਦੇ ਨਾਲ ਬੋਰਡ ਸੈਟਅਪ ਕੀਤਾ ਜਾਊਗਾ, ਸੋਸ਼ਲ ਇਸ਼ੂਜ਼ ਦੇ ਉੱਤੇ ਜ਼ਿਆਦਾ ਪੈਸੇ ਸਪੈਂਡ ਕੀਤੇ ਜਾਊਗੇ। ਸੋ ਉਹਨਾਂ ਇਸ਼ੂਆਂ ਦੇ ਉੱਤੇ ਜਿਹੜੀ ਆ ਕਿੰਨਾ ਕੁ ਉਹ ਜ਼ਿਆਦਾ ਅਸਰ ਕਰਦੇ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ ਬਲੈਕ ਲਾਈਵ ਮੈਟਰਸ ਵਾਲੇ ਆ ਉਹ ਜੋ ਬਾਈਡਨ ਹੋਣਾ ਨੂੰ ਮਿਲੇ ਆ। ਜੀ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਹਾਰ ਦੇ ਨਾਲ ਕਈਆਂ ਨੂੰ ਜਿਹੜਾ ਉਹ ਸਦਮਾ ਲੱਗਾ ਆ। ਮਿਸੀਸਿਪੀ ਦਾ ਇੱਕ ਰਿਪਰੈਜ਼ੈਂਟੇਟਿਵ ਪਿਰਸ ਵਾਲਿਸ, ਉਹਨੇ ਕਹਿੰਦੇ ਇੱਕ ਨਵੀਂ ਪ੍ਰੈਪੋਜੀਸ਼ਨ ਜਿਹੜੀ ਲਿਆਂਦੀ, ਕਹਿੰਦੇ ਵੀ ਕਿਉਂ ਨਾ ਮਿਸੀਸਿਪੀ ਇਸ ਯੂਨੀਅਨ ਤੋਂ ਬਾਹਰ ਕੱਢ ਲਿਆ ਜਾਵੇ, ਇਸ ਨੂੰ ਸਸੀਡ ਜਿਹੜਾ ਆ ਉਹ ਕਰ ਦਿੱਤਾ ਜਾਵੇ। 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਅਜੇ ਕਹਿੰਦੇ ਘੱਟਾ ਬੈਠਿਆ ਵੀ ਨਹੀਂ ਆ, ਤੇ ਇਹ ਜਿਹੜਾ ਡਿਸਅਪੁਆਇੰਟਡ ਸੀਗਾ ਕਾਫੀ ਲੈਜਿਸਲੇਟਰ, ਤੇ ਕਹਿੰਦੇ ਇਹਨੇ ਪ੍ਰੋਪੋਜੀਸ਼ਨ ਜਿਹੜੀ ਉਹ ਲਿਆਂਦੀ ਆ ਮੈਗਨੋਲੀਆ ਸਟੇਟ ਜਿਹੜਾ ਉਹ ਬਣਾਉਣ ਦੇ ਲਈ। ਤੇ ਉਹ ਕਹਿੰਦੇ ਵੀ ਇੰਸਟੈਡ ਆਫ ਗਵਰਨਡ ਬਾਏ ਬਾਈਡਨ, ਅਸੀਂ ਇਸ ਨੂੰ ਜਿਹੜਾ ਉਹ ਖੁਦ ਜਿਹੜਾ ਉਹ ਕਰਾਂਗੇ ਤੇ ਸਸੀਡ ਜਿਹੜਾ ਆ ਉਹ ਬਾਕੀ USA ਦੇ ਨਾਲੋਂ ਕਰ ਲਵਾਂਗੇ ਤੇ ਇਸ ਨੂੰ ਖੁਦ ਇੱਕ ਆਪਣਾ ਮੁਲਕ ਬਣਾ ਲਵਾਂਗੇ। ਸੋ ਹੁਣ ਦੇਖਣ ਵਾਲਾ ਹੋਊਗਾ ਵੀ ਜਿਹੜੇ ਪੇਟਰੀਅਟ ਆਪਣੇ ਆਪ ਨੂੰ ਰਿਪਬਲਿਕਨ ਬਾਕੀ ਜਿਹੜੇ ਉਹ ਆਖਦੇ ਆ, ਉਹ ਇਸ ਦੇ ਉੱਤੇ ਕਿੱਦਾਂ ਦਾ ਜਿਹੜਾ ਆ ਉਸ ਨੂੰ ਜਿਹੜਾ ਹਰਜੋਤ ਸਿੰਘ ਜੀ ਵੇਖਣਗੇ ਵੀ ਕੀ ਇੱਦਾਂ ਇੰਨੇ ਜਿਹੜੇ ਨਾਰਾਜ਼ਗੀ ਹਾਰੇ ਦੇ ਉੱਤੇ ਆ, ਇੰਨੇ ਜ਼ਿਆਦਾ ਜਿਹੜਾ ਦਿਲ ਤੁਹਾਡਾ ਛੋਟਾ ਆ ਵੀ ਜੇ ਤੁਹਾਡਾ ਆਪੋਜੀਸ਼ਨ ਪਾਰਟੀ ਵਾਲਾ ਜਿੱਤ ਗਿਆ ਤੇ ਤੁਸੀਂ ਮੁਲਕੀ ਵੱਖਰਾ ਜਿਹੜਾ ਹੁਣ ਬਣਾਉਣਾ ਹੈ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹਨਾਂ ਨੇ ਆਪਣਾ ਜਿਹੜਾ ਵਾਈਟ ਹਾਊਸ ਦੇ ਚੀਫ ਆਫ ਸਟਾਫ ਆ, ਉਹਦੇ ਲਈ ਰੌਨ ਕਲੇਨ ਨੂੰ ਜਿਹੜਾ ਚੁਣਿਆ ਹੈਗਾ। ਰੌਨ ਕਲੇਨ ਵਾਈਟ ਹਾਊਸ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕਰਦੇ ਰਹੇ ਆ। ਜਿਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਹੁੰਦੇ ਸੀ, ਉਸ ਟਾਈਮ ਤੇ ਵੀ ਕੰਮ ਕਰਦੇ ਰਹੇ ਆ। ਜਦੋਂ ਉਹ ਸੈਨੇਟ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਹੁੰਦੇ ਸੀ 1980ਵਿਆਂ ਦੇ ਵਿੱਚ, ਤਦ ਵੀ ਉਹ ਉਹਨਾਂ ਦੇ ਜਿਹੜੇ ਐਜ਼ ਏ ਏਡ ਕੰਮ ਕਰਦੇ ਰਹੇ ਹੈਗੇ ਆ। ਸੋ ਕਾਫੀ ਐਕਸਪੀਰੀਅੰਸਡ ਹੈਗੇ ਆ ਵਾਸ਼ਿੰਗਟਨ DC ਦੇ ਵਿੱਚ, ਤੇ ਕਹਿੰਦੇ ਵੀ ਉਹਨਾਂ ਨੂੰ ਪੂਰਾ ਜਿਹੜਾ ਐਕਸਪੀਰੀਅੰਸ ਆ। ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਜੋ ਬਾਈਡਨ ਆ, ਜਦੋਂ ਉਹ ਆਪਣਾ ਆਫਿਸ ਦਾ ਚਾਰਜ ਲੈਂਦੇ ਆ, USA ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਹੈਂਡਲ ਕਰਨੀਆਂ ਪੈਣੀਆਂ, ਕਰੋਨਾ ਵਾਇਰਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ। ਸੋ ਜਿਹੜਾ ਬਲੈਕ ਲਾਈਵਸ ਮੈਟਰ ਵਾਲੀ ਗੱਲ ਹੈਗੀ ਆ, ਸੋ ਇਹ ਕਾਫੀ ਜਿਹੜੇ ਇੰਪੋਰਟੈਂਟ ਮੁੱਦੇ ਹੈਗੇ। ਕਹਿੰਦੇ ਇਹਨਾਂ ਦੇ ਲਈ ਉਹਨਾਂ ਨੇ ਬਹੁਤ ਹੀ ਜਿਹੜਾ ਐਕਸਪੀਰੀਅੰਸਡ ਬੰਦਾ ਜਿਹੜਾ ਚੁਣਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਦੇ ਕੇਸਾਂ ਦੇ ਆંકੜੇ ਫਿਰ ਮੁੜ ਤੋਂ ਠੰਡ ਦੇ ਆਉਂਦਿਆਂ ਹੀ ਵਧਣੇ ਜਿਹੜੇ ਉਹ ਸ਼ੁਰੂ ਹੋ ਗਏ ਨੇ। ਇਸ ਹਫਤੇ ਦੇ ਵਿੱਚ ਜਿਹੜਾ ਆ ਉਹ ਨਵਾਂ ਰਿਕਾਰਡ ਜਿਹੜਾ ਆ ਉਹ ਬਣਿਆ ਆ। 1,45,000 ਨਵੇਂ ਜਿਹੜੇ ਕੇਸ ਆ ਉਹ ਆਏ ਨੇ। ਸੋ ਕੁਛ ਦਿਨ ਪਹਿਲਾਂ 1,04,000 ਡੇਲੀ ਕੇਸ ਸੀਗੇ। ਸੋ 1,45,000 ਦੇ ਉੱਤੇ ਆਇਆ। ਸੋ ਇਹ ਲੇਟੈਸਟ ਆਲ ਟਾਈਮ ਹਾਈ ਹੈਗਾ ਆ। ਜੋ ਬਾਈਡਨ ਨੇ ਕਿਹਾ ਵੀ ਅਜੇ ਤਾਂ ਮੈਂ ਉੱਦਾਂ ਤਾਂ ਜਿਹੜਾ 20 ਤਰੀਕ ਨੂੰ ਅਹੁਦਾ ਸਾਂਭਣਾ ਆ, ਪਰ ਮੈਂ ਫਿਰ ਵੀ ਬੇਨਤੀ ਕਰਦਾ ਆ ਵੀ ਸਾਰੇ ਜਾਣੇ ਜਿਹੜੇ ਆ ਉਹ ਮਾਸਕ ਪਾ ਕੇ ਰੱਖਣ। ਅਮਰੀਕਾ ਹੀ ਨਹੀਂ, ਯੂਰਪ ਵੀ ਇਹ ਦੁਬਾਰਾ ਇਸ ਕਰੋਨਾ ਵਾਇਰਸ ਦੇ ਕੇਸਾਂ ਦੇ ਵਧਣ ਤੋਂ ਜਿਹੜੀ ਉਸ ਦੀ ਮਾਰ ਹੇਠ ਆਇਆ ਹੋਇਆ ਆ, ਤੇ ਇਸ ਟਾਈਮ ਉਸ ਨੂੰ ਕਹਿੰਦੇ ਵੀ ਕਾਬੂ ਕਰਨ ਦੇ ਵਿੱਚ ਵੀ ਕਾਫੀ ਮੁਸ਼ਕਿਲਾਂ ਆ ਰਹੀਆਂ ਹੈਗੀਆਂ ਆ। ਸੋ ਇਹ ਜਿਹੜੇ ਇਸ ਟਾਈਮ ਜਿਹੜੀ ਸਥਿਤੀ ਆ ਉਹ ਬਣੀ ਪਈ ਹੈਗੀ ਆ। ਜਿਹੜੀ ਬਾਇਓਟੈਕਨੋਲੋਜੀ ਕੰਪਨੀ ਮੋਡਰਨਾ ਆ, ਉਹਨਾਂ ਨੇ ਵੀ ਜਿਹੜਾ ਇੱਕ ਵਾਰੀ ਫੇਰ ਇਹ ਆਖਿਆ ਆ ਵੀ ਜਿਹੜਾ ਉਹਨਾਂ ਦਾ ਕਰੋਨਾ ਵਾਇਰਸ ਦਾ ਜਿਹੜਾ ਵੈਕਸੀਨ ਹੈਗਾ ਆ, ਉਹ ਇੱਕ ਕਰੂਸ਼ੀਅਲ ਥ੍ਰੈਸ਼ਹੋਲਡ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਆ, ਤੇ ਕਹਿੰਦੇ ਇੰਡੀਪੈਂਡੈਂਟ ਕਮੇਟੀ ਨੂੰ
ਆਪਣਾ ਉਹ ਡਾਟਾ ਐਨਾਲਾਈਜ਼ ਕਰਨ ਦੇ ਲਈ ਉਹ ਦੇਵੇਗਾ, ਇਹ ਚੈੱਕ ਕਰਨ ਦੇ ਲਈ ਵੀ ਕੀ ਇਹ ਵੈਕਸੀਨ ਇਹਨਾਂ ਦੀ ਇਫੈਕਟਿਵ ਹੈਗੀ ਆ ਜਾਂ ਨਹੀਂ। ਹੁਣ ਤੱਕ ਅਮਰੀਕਾ ਦੇ ਵਿੱਚ 10.3 ਮਿਲੀਅਨ ਜਿਹੜੀਆਂ ਇਨਫੈਕਸ਼ਨਸ ਹੋ ਚੁੱਕੀਆਂ ਆ, ਜਿਨ੍ਹਾਂ ਦੇ ਵਿੱਚੋਂ 2,40,000 ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਕਰਕੇ ਕੰਪਲੀਕੇਸ਼ਨ ਦੇ ਕਰਕੇ ਹੋ ਚੁੱਕੀਆਂ ਆ। ਤੇ ਟੈਕਸਸ ਦੇ ਵਿੱਚ 1 ਮਿਲੀਅਨ ਤੋਂ ਉੱਤੇ ਆંકੜਾ ਜਿਹੜਾ ਆ ਕਰੋਨਾ ਵਾਇਰਸ ਦੇ ਕੇਸਾਂ ਦਾ ਵੱਧ ਰਿਹਾ ਆ। ਤੇ ਇੱਧਰ ਆਪਣੀ ਜਿਹੜੀ ਕੈਲੀਫੋਰਨੀਆ ਸਟੇਟ ਦੇ ਵਿੱਚ ਵੀ 1 ਮਿਲੀਅਨ ਦੇ ਆંકੜੇ ਵੱਲ ਨੂੰ ਆਪਾਂ ਨਜ਼ਦੀਕ ਜਿਹੜੇ ਉਹ ਜਾ ਰਹੇ ਹਾਂ। ਜੀ ਬਿਲਕੁਲ, ਕਰੋਨਾ ਵਾਇਰਸ ਨੂੰ ਲੈ ਕੇ ਟੈਕਸਸ ਦੇ ਵਿੱਚ ਬੜੀ ਸਿਚੁਏਸ਼ਨ ਜਿਹੜੀ ਬੈਡ ਬਣੀ ਹੋਈ ਆ। ਐਲ ਪਾਸੋ ਟੈਕਸਸ ਦੇ ਵਿੱਚ ਉੱਥੇ ਕਨਵੈਨਸ਼ਨ ਸੈਂਟਰ ਨੂੰ ਜਿਹੜਾ ਆ ਹਸਪੀਟਲ ਦੇ ਵਿੱਚ ਬਦਲਿਆ ਗਿਆ ਹੈਗਾ। ਇਸੇ ਤਰ੍ਹਾਂ ਕਹਿੰਦੇ ਵੀ ਜਿਹੜੀਆਂ ਮੋਰਗ ਹੈਗੀਆਂ ਆ ਉੱਥੇ ਕੋਈ ਜਗ੍ਹਾ ਨਹੀਂ ਹੈਗੀ, ਬਹੁਤ ਜ਼ਿਆਦਾ ਜਿਹੜੇ ਭਰੇ ਹੋਏ ਹੈਗੇ ਆ। ਮੈਸਾਚੂਸੇਟਸ, ਮਿਸ਼ੀਗਨ ਤੇ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਹਸਪੀਟਲਸ ਆ ਉਹ ਪੂਰੀ ਸਟਰਗਲ ਕਰ ਰਹੇ ਆ ਵੀ ਕਿਸ ਤਰ੍ਹਾਂ ਪੇਸ਼ੈਂਟਸ ਨੂੰ ਹੈਂਡਲ ਕਰਨਾ। ਨਾਰਥ ਡਕੋਟਾ ਦੇ ਗਵਰਨਰ ਡਗ ਬਰਗਮ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੀ ਹੈਲਥ ਕੇਅਰ ਵਰਕਰਸ ਜਿਹੜੇ ਪੋਜ਼ਿਟਿਵ ਟੈਸਟ ਪਾਏ ਗਏ ਹੈਗੇ ਆ ਜਾਂ ਜਿਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਸਿੰਪਟਮ ਹੈਗਾ ਆ, ਉਹਨਾਂ ਨੂੰ ਪੂਰੀ ਜਿਹੜੀ ਆ ਛੁੱਟੀ ਦਿੱਤੀ ਜਾਣੀ ਚਾਹੀਦੀ ਆ, ਉਹਨਾਂ ਨੂੰ ਕੰਮ ਤੇ ਨਹੀਂ ਆਉਣਾ ਚਾਹੀਦਾ। ਜਿਹੜਾ ਬੁੱਧਵਾਰ ਨੂੰ ਜਾਣੀ ਕਿ ਅੱਜ 1,09,000 ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਪੋਜ਼ਿਟਿਵ ਪਾਏ ਗਏ ਆ USA ਦੇ ਵਿੱਚ। ਪਿਛਲੇ ਲਗਭਗ 8 ਦਿਨਾਂ ਤੋਂ ਹਰ ਰੋਜ਼ 1 ਲੱਖ ਤੋਂ ਵੱਧ ਜਿਹੜੇ ਕੇਸ ਆ USA ਦੇ ਵਿੱਚ ਪੋਜ਼ਿਟਿਵ ਪਾਏ ਜਾ ਰਹੇ ਹੈਗੇ ਆ। ਨਿਊਯਾਰਕ ਨੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਆ ਬਿਜ਼ਨੈਸਿਸ ਦੇ ਉੱਤੇ ਤੇ ਰੈਜ਼ੀਡੈਂਟਸ ਦੇ ਉੱਤੇ ਵੀ। ਰੈਸਟੋਰੈਂਟ ਤੇ ਜਿਹੜੇ ਬਾਰਸ ਹੈਗੇ ਆ ਲਾਇਸੈਂਸਡ ਬਾਈ ਸਟੇਟ ਲਿਕਰ ਅਥਾਰਟੀ, ਉਹਨਾਂ ਨੂੰ 10 ਵਜੇ ਬੰਦ ਕਰਨ ਦੇ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਜਿਹੜੇ ਜਿਮ ਆ ਉਹਨਾਂ ਨੂੰ ਵੀ ਅਰਲੀ ਬੰਦ ਕਰਨ ਦੇ ਲਈ ਕਿਹਾ ਗਿਆ ਹੈਗਾ ਆ। ਸਟੇਟ ਦੇ ਵਿੱਚ 10 ਬੰਦਿਆਂ ਤੋਂ ਵੱਧ ਇਕੱਠ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਆ ਪਾਬੰਦੀ ਲਾਈ ਗਈ ਹੈਗੀ। ਸੋ ਨਿਊਯਾਰਕ ਦੇ ਵਿੱਚ 10 ਜਾਣਿਆਂ ਤੋਂ ਵੱਧ ਕਿਤੇ ਵੀ ਕੋਈ ਇਕੱਠਾ ਨਹੀਂ ਹੋ ਸਕਦਾ। ਜੀ, ਇਸ ਮੌਕੇ ਕੈਲੀਫੋਰਨੀਆ ਦੀਆਂ ਜਿਹੜੇ 11 ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੇ ਵਿੱਚ ਰਿਸਟ੍ਰਿਕਸ਼ਨਸ ਆ ਉਸ ਨੂੰ ਵਧਾਉਣ ਦੇ ਲਈ ਆਖਿਆ ਗਿਆ ਹੈਗਾ ਆ। ਸੋ 3 ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਸੈਕਰਾਮੈਂਟੋ, ਸਟੈਨੀਸਲਾਸ ਤੇ ਸੈਨ ਡਿਏਗੋ, ਇਹ ਪਰਪਲ ਕਲਰ ਟੀਅਰ ਦੇ ਵਿੱਚ ਆ ਚੁੱਕੀਆਂ ਆ, ਜਿਸ ਦਾ ਮਤਲਬ ਆ ਵੀ ਜਿਹੜੇ ਮੂਵੀ ਥੀਏਟਰਸ ਹੈਗੇ ਆ ਉਹਨਾਂ ਨੂੰ ਆਪਣਾ ਇਨਡੋਰ ਓਪਰੇਸ਼ਨਸ ਆ ਉਹ ਫੇਰ ਬੰਦ ਕਰਨਾ ਪਵੇਗਾ। ਜੀ ਇਸ ਤੋਂ ਇਲਾਵਾ ਜਿਹੜੇ ਹਰਜੋਤ ਸਿੰਘ ਜੀ, ਐਮਾਡੋਰ, ਕੋਂਟਰਾ ਕੋਸਟਾ, ਪਲੇਸਰ, ਸੈਂਟਾ ਕਰੂਜ਼, ਅਲਡੋਰਾਡੋ, ਇਹ ਵੀ ਔਰੇਂਜ ਕਾਉਂਟੀ ਔਰੇਂਜ ਟੀਅਰ ਕਲਰ ਤੋਂ ਨਿਕਲ ਕੇ ਰੈੱਡ ਟੀਅਰ ਦੇ ਵਿੱਚ ਆ ਗਈਆਂ ਨੇ। ਇਸ ਦਾ ਮਤਲਬ ਆ ਵੀ ਉਸ ਦੇ ਵਿੱਚ ਹੋਰ ਰਿਸਟ੍ਰਿਕਸ਼ਨਸ ਪਹਿਲਾਂ ਦੇ ਨਾਲੋਂ ਵਧੂਗੀ। ਮੋਡੈਕ, ਸਿਸਕਿਊ, ਟ੍ਰਿਨਿਟੀ ਜਿਹੜੀ ਹੈਗੀ ਆ ਉਹ ਔਰੇਂਜ ਜਿਹੜੇ ਕਲਰ ਆ ਉਸ ਦੇ ਵਿੱਚ ਆਊਗੀ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਹੈ। ਇੱਕ ਯੋਲੋ ਕਾਉਂਟੀ ਆ ਜਿਸ ਦੇ ਵਿੱਚ ਰਿਸਕ ਜਿਹੜਾ ਆ ਉਹ ਘਟਿਆ ਹੈਗਾ ਆ ਤੇ ਉਹ ਡਿਮੋਟ ਜਿਹੜੀ ਉਹ ਕੀਤੀ ਜਾ ਸਕਦੀ ਆ ਰੈੱਡ ਟੀਅਰ ਤੋਂ। ਸੋ LA ਕਹਿੰਦੇ ਵੀ ਉਹ ਫਰਮਲੀ ਇਸ ਟਾਈਮ ਪਰਪਲ ਟੀਅਰ ਦੇ ਵਿੱਚ ਜਿਹੜੀ ਉਹ ਇਸ ਟਾਈਮ ਬਣੀ ਪਈ ਹੈ, ਯਾਨੀ ਕਿ ਉੱਥੇ ਵੀ ਲਗਾਤਾਰ ਕੇਸ ਜਿਹੜੇ ਬਹੁਤ ਜ਼ਿਆਦਾ ਵੱਧ ਰਹੇ ਨੇ। ਕੇਸ ਰੇਟ ਕੀ ਆ, ਪੋਜ਼ਿਟਿਵਿਟੀ ਰੇਟ ਕੀ ਆ ਰਹੀ ਆ, ਇਸੇ ਦੇ ਤਹਿਤ ਹੀ ਜਿਹੜਾ ਇਹ ਟੀਅਰ ਸਿਸਟਮ ਆ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਆ। ਸੋ ਮੰਗਲਵਾਰ ਨੂੰ ਕੱਲ ਜਿਹੜੇ ਆ ਉਹ 5367 ਨਵੇਂ ਕੇਸ ਜਿਹੜੇ ਉਹ ਆਏ ਆ ਤੇ ਇਸ ਮੌਕੇ 9,77,000 ਕੁੱਲ ਕੇਸ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਹੋ ਚੁੱਕੇ ਨੇ। ਜੀ, ਅਗਲੀ ਖਬਰ ਜਿਹੜੀ ਆ ਟਿਕਟੌਕ ਦੇ ਸੰਬੰਧ ਦੇ ਵਿੱਚ ਆ ਤੇ ਟਿਕਟੌਕ ਕੰਪਨੀ ਨੇ ਹੁਣ ਇਹ ਕਿਹਾ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡਾ ਕੀ ਬਣੂਗਾ। ਅਗਸਤ 14 ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਹਿਸਾਬ ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਟਿਕਟੌਕ ਆ ਉਹ 12 ਨਵੰਬਰ ਨੂੰ USA ਦੇ ਵਿੱਚ ਬੰਦ ਹੋ ਜਾਊਗੀ ਤੇ ਜਾਂ ਫਿਰ ਟਿਕਟੌਕ ਨੂੰ ਕੋਈ ਅਮਰੀਕਨ ਕੰਪਨੀ ਜਿਹੜੀ ਆ ਉਹ ਬਾਈ ਕਰ ਲਵੇ। ਸੋ ਬਹੁਤ ਸਾਰੀਆਂ ਕੰਪਨੀਆਂ, ਔਰੇਕਲ, ਈਵਨ ਮਾਈਕਰੋਸਾਫਟ, ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਕੋਸ਼ਿਸ਼ ਕੀਤੀ ਸੀ ਟਿਕਟੌਕ ਨੂੰ ਬਾਈ ਕਰਨ ਦੀ, ਪਰ ਇਹ ਜਿਹੜਾ ਮੁੱਦਾ ਆ ਹਜੇ ਹਵਾ 'ਚ ਹੀ ਲਟਕ ਰਿਹਾ ਆ ਤੇ ਕੱਲ੍ਹ ਨੂੰ ਨਵੰਬਰ 12 ਹੈਗੀ ਆ। ਸੋ ਹੁਣ ਦੇਖਦੇ ਆ ਵੀ ਟਿਕਟੌਕ ਦਾ ਕੱਲ੍ਹ ਤੋਂ ਬਾਅਦ ਕੀ ਬਣਦਾ ਆ। ਜੀ ਜੀ, ਬਿਲਕੁਲ। ਸੋ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨਾ, ਤੇ ਆਪਾਂ ਆਪਣੇ ਸਰੋਤਿਆਂ ਨੂੰ ਸਟਾਕ ਮਾਰਕੀਟ ਦੇ ਬਾਰੇ ਜਿਹੜਾ ਉਹ ਦੱਸਦੇ ਜਾਈਏ। ਅੱਜ ਡਾਓ ਜੋਨਸ ਤਕਰੀਬਨ ਸੇਮ ਸਥਿਤੀ ਦੇ ਵਿੱਚ ਹੀ ਰਿਹਾ, ਸਿਰਫ 23 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ। 29,398 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਜਿਹੜਾ ਉਹ ਵਾਧਾ ਦੇਖਿਆ ਗਿਆ, 11,786 ਪੁਆਇੰਟ ਦੇ ਉੱਤੇ ਕਲੋਜ਼ ਹੋਇਆ, 232 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ। S&P ਦੇ ਵਿੱਚ ਵੀ 27 ਪੁਆਇੰਟ ਵਧੇ, 3572 ਦੇ ਉੱਤੇ
ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1868 ਪ੍ਰਤੀ ਆਉਂਸ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੇਖਿਆ ਜਾਵੇ $1.31 ਰਹੀ ਆ ਤੇ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਅਨ ਰੂਪੀਜ਼ ਦੇ ਮੁਤਾਬਕ ਦੇਖਿਆ ਜਾਵੇ ₹74.41 ਰਹੀ ਆ। ਸਾਨੂੰ ਅੱਜ ਸਾਰਾ ਦਿਨ ਬਹੁਤ ਸਾਰੇ ਸਰੋਤਿਆਂ ਦੇ ਕਾਲਸ ਆਉਂਦੀਆਂ ਰਹੀਆਂ, ਖਾਸ ਕਰਕੇ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੀ ਫੋਰਗਿਵਨੈਸ ਵਾਸਤੇ, ਉਹਨੂੰ ਕਿਸ ਤਰ੍ਹਾਂ ਮਾਫ ਕਰਾਉਣਾ ਹੈ। ਤੋ ਜਿੰਨੇ ਵੀ ਸਾਡੇ ਸਰੋਤੇ ਆ, ਪਲੀਜ਼ ਜਿਹੜਾ ਸਵੇਰ ਵਾਲਾ ਅੱਜ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਆ, ਉਸ ਨੂੰ ਦੁਬਾਰਾ ਕੀ ਸੁਣ ਲਿਓ। YouTube ਦੇ ਉੱਤੇ ਵੀ ਹੈਗਾ ਆ, ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਹੈਗਾ ਆ, ਤੇ ਉੱਥੇ ਜਿਹੜੀ ਗੁਰਪ੍ਰੀਤ ਕੌਰ ਸੰਘਾ ਹੈ, ਉਹਨਾਂ ਦਾ ਫੋਨ ਦਾ ਕੰਟੈਕਟ ਸਾਰਾ ਕੁਝ ਉੱਤੇ ਹੈਗਾ। ਸੋ ਜੇ ਕਿਸੇ ਨੂੰ ਕੋਈ ਕੁਐਸਚਨ ਹੋਇਆ ਤੇ ਜ਼ਰੂਰ ਤੁਸੀਂ ਸਵੇਰ ਵਾਲਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਸੁਣ ਲਿਓ, ਉੱਥੇ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਮਿਲ ਜਾਏਗੀ। ਜੀ ਬਿਲਕੁਲ, ਤੁਸੀਂ ਜਿਹੜਾ ਉਹ ਸਰਚ ਕਰਨਾ ਹੈ YouTube ਦੇ ਉੱਤੇ ਜਾ ਕੇ, ਅਪਡੇਟ ਅਮਰੀਕਾ 11 ਨਵੰਬਰ 2020। ਸੋ ਉਹਦੇ ਵਿੱਚ ਜਿਹੜੀ ਤੁਹਾਨੂੰ ਉਹ ਜਾਣਕਾਰੀ ਆ ਉਹ ਫਿਰ ਮਿਲ ਜਾਊਗੀ। ਪ੍ਰੋਗਰਾਮ ਦੇ ਜਿਹੜੇ ਦੂਜੇ ਹਿੱਸੇ ਦੇ ਵਿੱਚ, ਅਖੀਰਲੇ ਹਿੱਸੇ ਦੇ ਵਿੱਚ ਇਹ ਜਾਣਕਾਰੀ ਆਪਾਂ ਸਾਂਝੀ ਕੀਤੀ ਹੈਗੀ ਆ। ਸੋ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।